इस सन 81 ਦੇ ਵਿੱਚ ਇਹ ਮੇਰੇ ਵੱਡੇ ਭਾਈ ਦੀ ਤੇ ਮੇਰੇ ਛੋਟੇ ਭਾਈ ਦੀ ਜੈਰੇ ਭਲਵਾਨ ਦੀ ਕੁਸ਼ਤੀ ਹੋਈ ਹੈ। ਜੀ ਇਸ ਤਰ੍ਹਾਂ ਹੀ ਹੋਇਆ। ਇਸ ਤਰ੍ਹਾਂ ਹੀ ਹਾਂ ਹੋਇਆ ਜੀ। ਹਾਂਜੀ ਤੇ ਜੈਰੇ ਭਲਵਾਨ ਨੇ 4.5 ਲੱਖ ਰੁਪਏ ਲਿਆ ਉਸ ਜ਼ਮਾਨੇ 'ਚ, ਬਿਲਕੁਲ ਸਨ 81 'ਚ। 81 ਚ ਜੀ, ਜਦੋਂ ਜੀਟੀ ਰੋਡ ਤੇ 10,000 ਦਾ ਕਿੱਲਾ ਮਿਲਦਾ ਸੀ। ਹਾਂ ਵਾਹ ਵਾਹ ਤੇ ਭਲਵਾਨਾਂ ਨੇ 2.5 ਲੱਖ ਰੁਪਏ ਲਿਆ ਉਸ ਜ਼ਮਾਨੇ। ਉਸ ਜ਼ਮਾਨੇ 'ਚ, ਜਦੋਂ 7,000 ਦਾ ਮਕਾਨ ਆਉਂਦਾ ਹੁੰਦਾ ਸੀ ਬੱਲੇ ਦੇ। ਇਸ ਤਰ੍ਹਾਂ ਤੇ ਉਸ ਜ਼ਮਾਨੇ 'ਚ ਇਮਰਾਨ ਖਾਨ 5,000 ਰੁਪਏ ਲੈਂਦਾ ਸੀ ਮੈਚ ਦਾ ਇੰਡੀਆ ਦੇ ਵਿੱਚ। ਉੱਥੇ ਸਰਪ੍ਰਸਤੀ ਹੈ, ਪਹਿਲਵਾਨੀ ਦੀ ਹੈ, ਹਿੰਦ ਕੇਸਰੀ ਹੁੰਦਾ 2 ਸਾਲ ਬਾਅਦ ਉੱਥੇ। ਜਿਹੜਾ ਪਹਿਲਵਾਨ ਹਿੰਦ ਕੇਸਰੀ ਹੁੰਦਾ ਉਹਨੂੰ 5 ਮਰਬੇ ਜ਼ਮੀਨ ਮਿਲਦੀ ਹੈ। ਤੇ ਭੋਲੂ ਭਾਨ ਨੇ ਕਿਹਾ ਖਾਂ ਜੀ ਮੇਰੇ ਭਰਾ ਤੇ ਲੱਖ ਰੁਪਇਆ ਖਾ ਜਾਣਗੇ। ਤੇ ਯੂਬ ਖਾਨ ਨੇ 25,000 ਰੁਪਇਆ ਉਸ ਜ਼ਮਾਨੇ 'ਚ ਆਪਣੀ ਜੇਬ ਵਿੱਚ ਭਰਾ ਜੀ ਮੇਰੀ ਨਜ਼ਰ 'ਚ ਮੇਰੀ ਰਜ਼ਾ। ਵਾਹ ਵਾਹ। ਇੱਕ ਅਦਰੋ ਕੀਮਤ ਤੇ ਇਤਰਾਮ ਡਾਕਟਰ ਸਾਹਿਬ ਇਹ ਉਸ ਤੋਂ ਕਰ ਰਹੇ ਬੈਠੇ। ਉਹਨਾਂ ਨੇ ਯੂਬ ਖਾਨ ਨੇ ਬੁਲਾਇਆ, ਉਹਨਾਂ ਨੇ ਕਿਹਾ ਹਾਂਜੀ। ਉਹਨਾਂ ਨੇ ਉਸ ਜ਼ਮਾਨੇ 'ਚ 1 ਲੱਖ ਬੌਂਡ ਦਿੱਤੇ, ਬੌਂਡ ਲੱਖ ਰੁਪਏ ਦੇ ਬੌਂਡ ਦਿੱਤੇ ਸਨ 64 ਦੇ ਵਿੱਚ। ਡਾਕਟਰ ਸਾਹਿਬ ਜਦੋਂ ਲੱਖ ਰੁਪਏ ਦੀ, ਕੀ ਬਾਤ ਹੈ ਜੀ, ਲੱਖ ਰੁਪਏ ਦੇ 100 ਕਿੱਲਾ ਪੈਲੀ ਆ ਜਾਂਦੀ ਐਸਾ ਟੇਬਲ ਤੇ ਕਿ ਲੱਖ ਰੁਪਏ ਪਿਆ ਜੀ। ਹਾਂ ਉਹਨਾਂ ਕਿਹਾ ਜੀ 2 ਮਰਬੇ ਜ਼ਮੀਨ ਪਾਕਪਤਨ ਸਾਡੀ ਜ਼ਮੀਨ ਹੈ। ਵਾਹ ਵਾਹ। ਉਹ ਪਾਕਪਤਨ ਅਲਾਟ ਕੀਤੀ, ਉਹਨਾਂ ਅਕਾੜੇ ਜ਼ਮੀਨ ਅਲਾਟ ਕੀਤੀ। ਉਹਨਾਂ ਕਿਹਾ ਏਜੰਸੀਆਂ ਦਿੱਤੀਆਂ, ਸੀਮਰ ਦੀ ਉਹਦਾ ਨਵੀਆਂ ਸ਼ੁਰੂ ਹੋਈਆਂ ਸਨ। 7 ਸ਼ਹਿਰਾਂ ਦੀ ਏਜੰਸੀਆਂ ਅਲਾਟ ਕੀਤੀਆਂ ਅਯੂਬ ਖਾਨ ਨੇ। ਉਹਨਾਂ ਕਿਹਾ ਹੋਰ ਜਨਾਬ ਕੀ ਲੈਣਾ? ਤੇ ਭੋਲੂ ਭਾਨ ਨੇ ਕਿਹਾ ਖਾਂ ਜੀ ਮੇਰੇ ਭਰਾ ਤੇ ਲੱਖ ਰੁਪਇਆ ਖਾ ਜਾਣਗੇ। ਤੇ ਅਯੂਬ ਖਾਨ ਨੇ 25,000 ਰੁਪਇਆ ਉਸ ਜ਼ਮਾਨੇ 'ਚ ਆਪਣੀ ਜੇਬ ਵਿੱਚ ਭਰਾ ਜੀ ਮੇਰੀ ਨਜ਼ਰ 'ਚ ਮੇਰੀ ਰਜ਼ਾ। ਵਾਹ ਵਾਹ। ਇੱਕ ਅਦਰੋ ਕੀਮਤ ਤੇ ਇਤਰਾਮ ਡਾਕਟਰ ਸਾਹਿਬ ਇਹ ਉਸ ਤੋਂ ਕਰ ਰਹੇ। तेरी मां बोली ए बीबा कखा वांग ना रोल पंजाबी, पढ़ पंजाबी, लिख पंजाबी, गैरतमंदा बोल पंजाबी। पंजाबी मिठियो देश पंजाब दे सारे रंग वेखण वास्ते हुणे ही मेला न्यूज़ टीवी सबसक्राइब करो ते फिर वेखो मेला। ਬਿਸਮਿल्लाहिर्रहमानिर्रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबियों ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानों अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਡਾਢੀ ਹਲਾ ਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੇ ਦੇਸ਼ ਪੰਜਾਬ ਦੇ ਜਿਹੜੇ ਲੋਕ ਖੇਲ ਨੇ, ਯਾਨੀ ਕਲਾਸੀਕਲ ਪੰਜਾਬ ਤੋਂ ਮੁੱਢੋਂ ਜਦੋਂ ਦੀ ਸਾਡੀ ਇਸ ਪਾਕ ਸੋਹਣੀ ਧਰਤੀ ਦੀ ਤਾਰੀਖ ਸ਼ੁਰੂ ਹੁੰਦੀ ਹੈ ਤੇ ਸਾਡੇ ਜਿਹੜੇ ਇਤਿਹਾਸਿਕ ਲੋਕ ਖੇਲ ਨੇ ਉਹਨਾਂ ਦੇ ਵਿੱਚੋਂ ਫਨੇ ਪਹਿਲਵਾਨੀ, ਜਿਹਨੂੰ ਅਸੀਂ ਕਿ ਦੇਸੀ ਕੁਸ਼ਤੀ ਆਖਦੇ ਆ, ਉਹਦਾ ਨਾਂ ਸਭ ਤੋਂ ਉੱਚਾ ਤੇ ਸੁੱਚਾ ਹੈ। ਜਦੋਂ ਦੇ ਇਨਸਾਨ ਪੈਦਾ ਹੋਏ ਤੇ ਇੱਕ ਦੂਜੇ ਦੇ ਉੱਤੋਂ ਬਰਤਰੀ ਹਾਸਲ ਕਰਨ ਦਾ ਵਾਹਿਦ ਤਰੀਕਾ ਜ਼ੋਰ ਅਜ਼ਮਾਈ ਹੋਈ ਸੀ ਤੇ ਜਿਹਦੇ ਡੰਡਾਂ 'ਚ ਜ਼ੋਰ ਜ਼ਿਆਦਾ ਹੁੰਦਾ ਸੀ ਉਹੀਓ ਹੀ ਉਗੜਵਾਂ ਲੀਡਰ ਬਣਦਾ ਸੀ। ਸਾਡੇ ਦੇਸ਼ ਪੰਜਾਬ ਦੇ ਵਿੱਚ ਵੀ ਹਜ਼ਾਰਾਂ ਸਾਲ ਪੁਰਾਣੀ ਰੀਤ ਹੈ ਦੇਸੀ ਕੁਸ਼ਤੀ ਦੀ। ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲੇ
ਯਾਨੀ ਸਾਡੀ ਵੰਡ ਤੋਂ ਪਹਿਲੇ ਸਾਡੀ ਇਸੇ ਧਰਤੀ ਦੇ ਉੱਤੇ ਏਡੇ ਏਡੇ ਨਾਮਵਰ ਪਹਿਲਵਾਨ ਮੁਸਲਮਾਨ ਪੈਦਾ ਹੋਏ ਜਿਨ੍ਹਾਂ ਨੇ ਦੁਨੀਆ ਭਰ ਦੇ ਵਿੱਚ ਜਾ ਕੇ ਇਸ ਫਨ ਦਾ ਝੰਡਾ ਸਰ ਬੁਲੰਦ ਕੀਤਾ, ਜਿਨ੍ਹਾਂ ਦੇ ਵਿੱਚ ਪਿਆਰਿਓ ਉਂਝ ਤੇ ਬਹੁਤ ਸਾਰੇ ਨਾਮ ਨੇ, ਬਹੁਤ ਸਾਰੀਆਂ ਦਫਾ ਨੇ। ਉਹਨਾਂ ਦੇ ਅਗਰ ਅਸੀਂ ਇਸਮਾਏ ਗਿਰਾਮੀ ਦੁਹਰਾਨ ਲੱਗ ਪਈਏ ਤਾਂ ਪੂਰਾ ਪ੍ਰੋਗਰਾਮ ਸਿਰਫ ਇਸੇ ਕੰਮ ਲਈ ਚਾਹੀਦਾ। ਲੇਕਿਨ ਅੱਜ ਇੱਕ ਬੜੇ ਹੀ ਅਹਿਮ ਮੌਜੂ ਦੇ ਉੱਤੇ ਗੱਲਬਾਤ ਕਰਨ ਦੇ ਵਾਸਤੇ ਅਸੀਂ ਆਪਣੇ ਪਾਕ ਉਹ ਹਿੰਦ ਦੇ ਕੁਝ ਬੜੇ ਨਾਮਵਰ ਪਹਿਲਵਾਨਾਂ ਨੂੰ ਆਪਣੇ ਸਟੂਡੀਓਜ਼ ਦੇ ਵਿੱਚ ਬੁਲਵਾਇਆ ਹੋਇਆ ਹੈ, ਉਹਨਾਂ ਦਾ ਤਾਰਫ ਵੀ ਕਰਵਾਉਂਦੇ ਆ। ਪਹਿਲੇ ਤੁਹਾਨੂੰ ਦੱਸ ਲਈਏ ਕਿ ਸਾਡੀ ਅੱਜ ਦੀ ਗੱਲਬਾਤ ਦਾ ਮੌਜੂ ਇਹ ਵੇ ਕਿ ਸਾਡੇ ਦੇਸ਼ ਦੇ ਵਿੱਚ ਔਰ ਬਿਲਖਸੂਸ ਸਾਡੇ ਪੰਜਾਬ ਦੇ ਵਿੱਚ, ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਿੱਚ ਫਨੇ ਪਹਿਲਵਾਨੀ ਜਿਹੜਾ ਹੈ ਇਨਹਤਾਤ ਦਾ ਜਾਂ ਤਨਜ਼ਲ ਦਾ ਜਾਂ ਜ਼ਵਾਲ ਦਾ ਸ਼ਿਕਾਰ ਕਿਉਂ ਹੁੰਦਾ ਜਾ ਰਿਹਾ ਹੈ, ਜਦੋਂ ਕਿ ਇਸੇ ਹੀ ਧਰਤੀ ਦੇ ਉੱਤੇ ਪਿਆਰਿਓ ਗਾਮਾ ਪਹਿਲਵਾਨ ਰੁਸਤਮੇ ਜ਼ਮਾਂ, ਇਸ ਤੋਂ ਇਲਾਵਾ ਸਾਡੇ ਆਪਣੇ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਰਹੀਮ ਬਖਸ਼ ਪਹਿਲਵਾਨ ਸੁਲਤਾਨੀ ਵਾਲਾ ਰੁਸਤਮੇ ਹਿੰਦ, ਸਾਡੇ ਸ਼ਹਿਰ ਇਕਬਾਲ ਸਿਆਲਕੋਟ ਦੇ ਵਿੱਚ ਗੁੰਗਾ ਪਹਿਲਵਾਨ ਰੁਸਤਮੇ ਹਿੰਦ ਹੋਏ, ਉਹਨਾਂ ਦੇ ਵਾਲਦ ਗਾਮੂ ਪਹਿਲਵਾਨ ਬੜੇ ਸ਼ੋਹਰਾ ਆਫਾਕ ਤੇ ਜੱਗ ਮਸ਼ਹੂਰ ਪਹਿਲਵਾਨ ਹੋਏ। ਅਲਗਰਜ਼ ਇੱਥੇ ਦਰਜਨਾਂ ਦਫਾ ਸਨ ਤੇ ਸੈਂਕੜਾਂ ਇੱਕ ਸ਼ਹਿਰ ਦੇ ਵਿੱਚ ਅਖਾੜੇ ਹੁੰਦੇ ਸਨ, ਔਰ ਸਾਡੀ ਇਸ ਧਰਤੀ ਦੇ ਪਹਿਲਵਾਨ ਪੂਰੀ ਦੁਨੀਆ ਦੇ ਵਿੱਚ ਜਾ ਕੇ ਵੰਗਾਰ ਕੇ ਆਉਂਦੇ ਸਨ ਕਿ ਹੈ ਕੋਈ ਜਿਹੜਾ ਸਾਡੇ ਨਾਲ ਘੁਲੇ, ਔਰ ਜਿਹੜਾ ਘੁਲਦਾ ਸੀ ਉਹਨੂੰ ਢਾਹ ਕੇ ਆਪਣੇ ਇਸ ਧਰਤੀ ਦਾ, ਆਪਣੇ ਇਸ ਮੁਲਕ ਦਾ ਨਾਂ ਉੱਚਾ ਤੇ ਸੁੱਚਾ ਕਰਕੇ ਆਉਂਦੇ ਸਨ। ਪਤਾ ਨਹੀਂ ਕਿਉਂ ਸਰਕਾਰ ਨੇ ਵੀ ਹੱਥ ਪਿਛਾਂ ਖਿੱਚੇ ਨੇ, ਔਰ ਇੱਕ ਐਡਾ ਅਜ਼ੀਮ ਫਨ ਜਿਹੜਾ ਸਾਡੀ ਧਰਤੀ ਦੀ ਸ਼ਨਾਖਤ ਸੀ, ਸਾਡਾ ਹਵਾਲਾ ਸੀ, ਸਾਡੀ ਪਹਿਚਾਨ ਸੀ, ਉਹ ਸਾਡੀ ਹੀ ਧਰਤੀ ਦੇ ਉੱਤੇ ਦਮ ਤੋੜਦਾ ਜਾ ਰਿਹਾ ਹੈ। ਸਾਡੇ ਜਿਹੜੇ ਉਚੇਚੇ ਪ੍ਰਾਹੁਣੇ ਅੱਜ ਅਸਾਂ ਸੱਦੇ ਨੇ, ਇਹਨਾਂ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਨਾਂ ਹੈ, ਜਿਨ੍ਹਾਂ ਦੇ ਨਾਲ ਸਭ ਤੋਂ ਪਹਿਲੇ ਮੈਂ ਤੁਹਾਡੀ ਮੁਲਾਕਾਤ ਕਰਵਾ ਰਿਹਾ, ਉਹਨਾਂ ਦਾ ਨਾਂ ਹੈ ਦਬੀਰ ਲੋਨ ਅਲ ਮਾਰੂਫ ਬੀਰੀ ਪਹਿਲਵਾਨ ਇਹਨਾਂ ਨੂੰ ਆਖਿਆ ਜਾਂਦਾ ਹੈ। ਪਿਆਰਿਓ ਸਾਡੇ ਸਬ ਕੰਟੀਨੈਂਟ ਦੇ ਵਿੱਚ ਪਹਿਲਵਾਨੀ ਦਾ ਸਭ ਤੋਂ ਵੱਡਾ ਖਾਨਦਾਨ ਜਿਹੜਾ ਗਾਮਾ ਪਹਿਲਵਾਨ ਰੁਸਤਮੇ ਜ਼ਮਾਂ, ਔਰ ਉਸ ਤੋਂ ਬਾਅਦ ਫਿਰ ਭੋਲੂ ਪਹਿਲਵਾਨ ਰੁਸਤਮੇ ਜ਼ਮਾਂ, ਫਿਰ ਉਹਨਾਂ ਦੇ ਭਾਈ ਜਿਹੜੇ ਸਨ ਬੜੇ ਬੜੇ ਵੱਡੇ ਪਹਿਲਵਾਨ ਹੋਏ, ਗਾਮਾ ਭਲਵਾਨ ਦੇ ਭਾਈ ਪਹਿਲਵਾਨ ਹੋਏ, ਭੋਲੂ ਬਰਾਦਰਾਨ ਸਾਰੇ ਪਹਿਲਵਾਨ ਹੋਏ। ਉਹ ਸਾਡੇ ਬੀਰੀ ਭਲਵਾਨ ਦੇ ਜਿਹੜੇ ਸਾਡੇ ਪ੍ਰਾਹੁਣੇ ਨੇ, ਇਹਨਾਂ ਦੇ ਨਾਨਕੇ ਨੇ। ਇਸੇ ਤਰ੍ਹਾਂ ਇਹਨਾਂ ਦਾ ਦਾਦਕਾ ਜਿਹੜਾ ਉਹ ਵੀ ਬੜਾ ਹੀ ਕਾਬਲੇ ਫਖਰ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਅੱਛਾ ਪਹਿਲਵਾਨ ਸ਼ੇਰੇ ਪਾਕਿਸਤਾਨ, ਉਹ ਇਹਨਾਂ ਦੇ ਚਾਚਾ ਜੀ ਸਨ। ਇਹਨਾਂ ਦੇ ਨਾਲ ਪਹਿਲੇ ਸਭ ਤੋਂ ਤੁਹਾਡੀ ਮੁਲਾਕਾਤ ਕਰਵਾਉਂਦੇ ਆ ਤੇ ਭਲਵਾਨ ਹੋਰਾਂ ਨੂੰ ਪੁੱਛਨੇ ਆ ਕਿ ਤੁਹਾਡਾ ਖਾਨਦਾਨ, ਤੁਹਾਡੇ ਨਾਨਕੇ ਕਈ ਪੁਸ਼ਤਾਂ ਤੋਂ ਇਸ ਫਨ ਦੀ ਆਬਿਆਰੀ ਕਰਦੇ ਰਹੇ, ਕਈ ਪੁਸ਼ਤਾਂ ਤੋਂ ਤੁਸੀਂ ਪਾਕਿਸਤਾਨ ਦਾ ਤੇ ਹਿੰਦੁਸਤਾਨ ਦਾ ਤੇ ਬਰਰੇ ਸਗੀਰ ਦਾ ਨਾਂ ਰੋਸ਼ਨ ਕੀਤਾ। ਅੱਗੋਂ ਤੁਹਾਡੇ ਖਾਨਦਾਨ ਵਿੱਚ ਵੀ ਪਹਿਲਵਾਨ ਕੋਈ ਨਹੀਂ ਪੈਦਾ ਹੋ ਰਹੇ। ਵੇਖੋ ਨਾ, ਆਖਰੀ ਵੱਡਾ ਨਾਂ ਜਾਰਾ ਭਲਵਾਨ ਸੀ, ਉਸ ਤੋਂ ਬਾਅਦ ਅੱਗੋਂ ਸ਼ਾਇਦ ਬੱਚੇ ਕੋਈ ਕਰ ਰਿਹਾ ਹੋਣ ਵਰਜ਼ਸ਼, ਭਲਵਾਨ ਹੋਰੀ ਦੱਸਣਗੇ। ਇਹਨਾਂ ਅੱਗੇ ਸਾਡਾ ਇਹੋ ਹੀ ਸਵਾਲ ਹੈ ਜਿਹੜਾ ਸਾਡਾ ਅੱਜ ਦੀ ਗੱਲਬਾਤ ਦਾ ਮੌਜੂ ਹੈ ਕਿ ਪਹਿਲਵਾਨੀ ਨੂੰ ਹੋਇਆ ਕੀ ਹੈ, ਦੇਸੀ ਕੁਸ਼ਤੀ ਕਿਉਂ ਨਹੀਂ ਤਰੱਕੀ ਵੱਲ ਨੂੰ ਜਾ ਰਹੀ। ਆਓ ਤੁਹਾਨੂੰ ਮਿਲਵਾਈਏ ਦਬੀਰ ਲੋਨ ਅਲ ਮਾਰੂਫ ਬੀਰੀ ਪਹਿਲਵਾਨ ਹੋਰਾਂ ਦੇ ਨਾਲ, ਤੇ ਇਹ ਜਿਹੜਾ ਸਵਾਲ ਹੈ ਇਹਦਾ ਜਵਾਬ ਉਹਨਾਂ ਤੋਂ ਲੈਣੇ ਆ। ਅੱਛਾ ਭਲਵਾਨ ਜੀ, ਜਿਸ ਤਰ੍ਹਾਂ ਕਿ ਮੈਂ ਤੁਹਾਡਾ ਤਾਰਫ ਕਰਾਇਆ ਆਪਣੇ ਪਿਆਰੇ ਵੇਖਣ ਵਾਲਿਆਂ ਦੇ ਨਾਲ, ਕਈ ਪੁਸ਼ਤਾਂ ਤੋਂ ਮਾਸ਼ਾਅੱਲਾ ਤੁਹਾਡੇ ਨਾਂ ਨੇ, ਔਰ ਤੁਹਾਡੀ ਵਜ੍ਹਾ ਨਾਲ ਸਾਡੇ ਪਾਕਿਸਤਾਨ ਤੇ ਹਿੰਦੁਸਤਾਨ ਵੰਡ ਤੇ 47 ਚ ਹੋਈ ਨਾ ਜੀ, ਵੰਡ ਤੋਂ ਪਹਿਲਾਂ ਵੀ ਅਲਹਮਦੁਲਿਲਾ ਤੁਹਾਡਾ ਐਸਾ ਖਾਨਦਾਨ ਹੈ ਜਿਹਨੇ ਇਸ ਧਰਤੀ ਦਾ ਨਾਂ ਪੂਰੀ ਦੁਨੀਆ 'ਚ ਰੋਸ਼ਨ ਕੀਤਾ, ਔਰ ਜੱਗ ਮਸ਼ਹੂਰ ਸ਼ਖਸੀਅਤ ਅੱਲਾਹ ਪਾਕ ਦੇ ਕਰਮ ਨਾਲ ਤੁਹਾਡੇ ਖਾਨਵਾਦਾ ਦੇ ਵਿੱਚ ਪੈਦਾ ਹੋਈਆਂ। ਰੁਸਤਮ ਜੀ ਤੋਂ ਟੁਰ ਪਵੋ, ਗਾਮਾ ਪਹਿਲਵਾਨ ਰੁਸਤਮੇ ਜ਼ਮਾਂ, ਉਸ ਤੋਂ ਬਾਅਦ ਭੋਲੂ ਪਹਿਲਵਾਨ ਤੁਹਾਡੇ ਮਾਮੂ ਸਨ। ਇਹ ਦੱਸੋ ਮੇਰੇ ਹਜ਼ੂਰ ਕਿ ਜਾਰੇ ਭਲਵਾਨ ਤੋਂ ਬਾਅਦ ਤੁਹਾਡੇ ਖਾਨਦਾਨ ਵਿੱਚ ਵੀ ਅਸਾਂ, ਸ਼ਾਇਦ ਸਾਡਾ ਨੌਲੇਜ ਘੱਟ ਹੈ, ਅਸਾਂ ਵੀ ਨਹੀਂ ਸੁਣਿਆ ਕਿ ਹੁਣ ਕੋਈ ਬੱਚਾ ਕਰ ਰਿਹਾ ਕਿ ਨਹੀਂ। ਸਰ ਤੁਹਾਡਾ ਐਡਾ ਵੱਡਾ ਘਰ ਸੀ,
ਇੱਕ ਵੇਲਾ ਸੀ ਕਿ ਰਿਆਸਤੀ ਜਿਹੜੇ ਬਾਦਸ਼ਾਹ ਮਹਾਰਾਜੇ ਤੇ ਰਾਜੇ ਹੁੰਦੇ ਸਨ ਉਹ ਤੁਹਾਡੀ ਬਜ਼ੁਰਗਾਂ ਦੀ ਪਰਵਰਿਸ਼ ਕਰਦੇ ਸਨ। ਹੁਣ ਸਦਰ ਅਯੂਬ ਖਾਨ ਤੋਂ ਬਾਅਦ ਸੁਣਿਆ ਕਿਸੇ ਨੇ ਤੁਹਾਡੇ ਨਾਲ ਕੋਈ ਰਾਬਤਾ ਵੀ ਨਹੀਂ ਕੀਤਾ। ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਜਿਹੜੀ ਹੈ ਉਹ ਵੀ ਕੋਈ ਤੁਹਾਡੇ ਪਹਿਲਵਾਨਾਂ ਦੇ ਉੱਤੇ ਉਹਨਾਂ ਦੇ ਸਿਰ ਤੇ ਛਤਰ ਛਾਂ ਨਹੀਂ ਕਰਦੀ, ਸਰਪ੍ਰਸਤੀ ਨਹੀਂ ਕਰਦੀ। ਇਹ ਪਹਿਲਵਾਨੀ ਦਾ ਫਨ ਜਿਹੜਾ ਹੈ ਇਹ ਜ਼ਵਾਲ ਦਾ ਸ਼ਿਕਾਰ ਹੁੰਦਾ ਜਾ ਰਿਹਾ। ਭਲਵਾਨ ਜੀ ਤੁਸੀਂ ਇਹ ਦੇਖੋ ਨਾ ਕਿ ਸਾਡਾ ਕ੍ਰਿਕਟ ਜਦੋਂ ਖੇਡਣ ਮੁੰਡੇ ਜਾਂਦੇ ਨੇ 30-40 ਬੰਦੇ ਜਾਂਦੇ ਜੇ, ਖਿਲਾੜੀ ਵੱਖਰੇ ਜਾਂਦੇ ਨੇ, ਮੈਨੇਜਰ ਜਾਂਦੇ ਨੇ। ਮੇਰਾ ਮਤਲਬ ਹੈ ਕਿੰਨਾ ਗੌਰਮੈਂਟ ਦਾ ਨੁਕਸਾਨ ਹੁੰਦਾ, ਕਿੰਨਾ ਰੁਪਈਆ ਖਰਚ ਕਰਕੇ 30-40 ਬੰਦੇ ਜਾਂਦੇ ਨੇ ਤੇ ਜਾ ਕੇ ਮਗਰੋਂ ਲਿਆਣਾ ਉਹਨਾਂ ਨੇ ਇੱਕ ਮੈਡਲ ਹੁੰਦਾ ਹੈ। ਇੱਕ ਮੈਡਲ ਤੇ ਸਾਡਾ ਕੋਈ ਨਾ ਦਾ ਇੱਕ ਭਲਵਾਨ ਜਾ ਕੇ ਵੀ ਲੈ ਆਉਂਦਾ। ਤੇ ਪਹਿਲਵਾਨੀ ਦੇ ਵਿੱਚ ਤੁਸੀਂ ਦੇਖੋ ਨਾ ਕਿ ਇੱਕ ਪਹਿਲਵਾਨ ਜਾ ਕੇ ਜਿੱਡਾ ਵੱਡਾ ਇਜ਼ਾਜ਼ ਜਿੱਤ ਕੇ ਲਿਆਂਦਾ ਇਹ ਪੂਰੀਆਂ ਟੀਮਾਂ ਜਾ ਕੇ ਉਹਨਾਂ ਜਿੱਤ ਕੇ ਲਿਆਂਦੀਆਂ ਨੇ ਤੇ ਉਹਨਾਂ ਤੇ ਗੌਰਮੈਂਟ ਕਰੋੜਾਂ ਲੱਖਾਂ ਰੁਪਏ ਖਰਚ ਕਰਦੀ ਹੈ, ਕ੍ਰਿਕਟ ਸਟੇਡੀਅਮ ਬਣਾਏ ਨੇ। ਪਹਿਲਵਾਨੀ ਦੀ ਵੀ ਉਹਨੇ ਇਸ ਹਵਾਲੇ ਨਾਲ ਵੀ ਲੱਕ ਤੋੜ ਛੜਿਆ ਕਿ ਪਹਿਲਵਾਨੀ ਦੀ ਚਲੋ ਗੱਦਾ ਕੁਸ਼ਤੀ ਦੀ ਕਰਦੇ ਨੇ ਥੋੜੀ ਬਹੁਤੀ ਸਰਪ੍ਰਸਤੀ, ਦੇਸੀ ਕੁਸ਼ਤੀ ਨੂੰ ਤੇ ਉਹ ਕੋਈ ਨਜ਼ਰਅੰਦਾਜ਼ ਕੀਤਾ। ਇਹਦੇ ਬਾਰੇ ਚ ਤੁਸੀਂ ਕੀ ਆਖਦੇ ਹੋ? ਇਸ ਸਨ 81 ਦੇ ਵਿੱਚ ਇਹ ਮੇਰੇ ਵੱਡੇ ਭਾਈ ਦੀ ਤੇ ਮੇਰੇ ਛੋਟੇ ਭਾਈ ਦੀ ਜੈਰੇ ਭਲਵਾਨ ਦੀ ਕੁਸ਼ਤੀ ਹੋਈ ਹੈ। ਜੀ ਇਸ ਤਰ੍ਹਾਂ ਹੀ ਹੋਇਆ। ਇਸ ਤਰ੍ਹਾਂ ਹੀ ਹਾਂ ਹੋਇਆ ਜੀ। ਹਾਂਜੀ ਤੇ ਜੈਰੇ ਭਲਵਾਨ ਨੇ 4.5 ਲੱਖ ਰੁਪਏ ਲਿਆ ਉਸ ਜ਼ਮਾਨੇ 'ਚ, ਬਿਲਕੁਲ ਸਨ 81 'ਚ। 81 ਚ ਜੀ ਜਦੋਂ ਜੀਟੀ ਰੋਡ ਤੇ 10,000 ਦਾ ਕਿੱਲਾ ਮਿਲਦਾ ਸੀ। ਹਾਂ ਵਾਹ ਵਾਹ ਤੇ ਭਲਵਾਨਾਂ ਨੇ 2.5 ਲੱਖ ਰੁਪਏ ਲਿਆ ਉਸ ਜ਼ਮਾਨੇ ਉਸ ਜ਼ਮਾਨੇ 'ਚ, ਜਦੋਂ 7,000 ਦਾ ਮਕਾਨ ਆਉਂਦਾ ਹੁੰਦਾ ਸੀ ਬੱਲੇ ਦੇ। ਇਸ ਤਰ੍ਹਾਂ ਤੇ ਉਸ ਜ਼ਮਾਨੇ 'ਚ ਇਮਰਾਨ ਖਾਨ 5,000 ਰੁਪਏ ਲੈਂਦਾ ਸੀ ਮੈਚ ਦਾ। ਹਾਂ ਤਾਰੀਖ ਪੜ੍ਹ ਲਓ, ਕੁਝ ਲਓ ਜੀ ਇਸ ਤਰ੍ਹਾਂ ਹੀ। ਹਾਲੇ ਤੇ ਭਲਵਾਨੀ ਦਾ ਇਹ ਅਰੂਜ ਸੀ ਬਗੈਰ ਸਰਪ੍ਰਸਤੀ ਤੋਂ, ਵਾਹ ਕੋਈ ਸਰਪ੍ਰਸਤੀ ਨਹੀਂ। ਹਾਂ ਉਸ ਦੇ ਇਹਦਾ ਦੂਸਰਾ ਲੋ ਆਪੋਜ਼ਿਟ ਇੰਡੀਆ ਦੇ ਵਿੱਚ ਉੱਥੇ ਸਰਪ੍ਰਸਤੀ ਹੈ, ਪਹਿਲਵਾਨੀ ਦੀ ਹੈ। ਹਿੰਦ ਕੇਸਰੀ ਹੁੰਦਾ 2 ਸਾਲ ਬਾਅਦ ਉੱਥੇ। ਜਿਹੜਾ ਪਹਿਲਵਾਨ ਹਿੰਦ ਕੇਸਰੀ ਹੁੰਦਾ ਉਹਨੂੰ 5 ਮਰਬੇ ਜ਼ਮੀਨ ਮਿਲਦੀ ਹੈ। ਵਾਹ 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 ਉਹਨੂੰ ਕਰੋੜਾਂ ਰੁਪਏ ਇਨਾਮ ਮਿਲਦਾ ਹੈ। ਇੱਕ ਸ਼ਹਿਰ ਦੇ ਚ ਉਹਨਾਂ ਨੂੰ ਕਿੰਨੀ ਮੋਟਰਸਾਈਕਲ ਮਿਲਦੀ, ਹਜ਼ਾਰਾਂ ਦੀ ਤਾਦਾਦ ਇਹ ਉੱਥੇ ਇਨਾਮੋ ਕਰਾਮ ਉਹਨਾਂ ਨੂੰ ਮਿਲਦਾ ਹਿੰਦ ਕੇਸਰੀ ਹੁੰਦਾ। ਇੱਥੇ ਹੁਣ ਤੇ ਪਤਾ ਹੀ ਨਹੀਂ ਲੱਗਦਾ ਕਿ ਫਾਊਂਡੇਸ਼ਨ ਬਣੀ ਹੈ, ਕਿਹੜੀ ਫਾਊਂਡੇਸ਼ਨ ਹੈ, ਕੌਣ ਹੈ, ਪਤਾ ਹੀ ਨਹੀਂ ਲੱਗ ਰਿਹਾ। और अल्लाह रुस्तम पाकिस्तान करा देने, पता ही नहीं रुस्तम पाकिस्तान हो जाता कि पता करा देते हमारा ही पढ़ने बाहर नहीं पता लगा। हूँ छोटे भाइयों ने मिल के, सारे भलवाना ने मिल के, पुराने जिन्ने भलवान ने पता लगे सारे ने एक फेडरेशन बनाई है जिसका नाम है पहलवान बरादरान। अच्छी गल है, बड़ी खुशी हुई है। इन्होंने सारा आजम लैके टुरे ने, सारी फेडरेशन बना के इन्हों की सरपरस्ती भलवाना ने जी जी समझो इन्हों की सरपरस्ती सारा कट करके अल्लाह की मेहरबानी फाउंडेशन बना के इस उजागर करने वास्ते कर रहे हैं कि यार अपने जोर से उत्ते। उस तो बाद रिक्वेस्ट पीएम साहब ते सीएम साहब रिक्वेस्ट करांगे कि तुहाडी मेहरबानी है, तुहाडी बहुत मेहरबानी है, इस सरपरस्ती वास्ते थोड़ा जा टाइम दिओ। इस फील्ड नूं अरोज नूं लेना अल्लाह की मेहरबानी ते सरपरस्ती सानू थोड़ी दे। बाकी कोशिश सारे मिलके करांगे, सारे भाई भरा दोस्त आप सारे मिलके ਅਸੀਂ ਆਪਣੇ ਚੈਂਬਰ ਨੂੰ ਰਿਕੁਐਸਟ ਕਰਾਂਗੇ। ਵਾਹ ਸ਼ਹਿਰਾਂ ਦੇ ਚੈਂਬਰਾਂ ਦੇ ਕੋਲ ਜਾਵਾਂਗੇ, ਉਹਨਾਂ ਨੂੰ ਰਿਕੁਐਸਟ ਕਰਾਂਗੇ ਤੁਹਾਡੀ ਆਪਣੀ ਸਰਪ੍ਰਸਤੀ ਜਿਵੇਂ ਇੰਡੀਆ ਕਰਾਂਦਾ ਤੁਸੀਂ ਵੀ ਸਭ ਮਿਲ ਕੇ ਦੰਗਲ ਕਰਾਓ। ਵਾਹ ਵਾਹ ਬਹੁਤ ਅੱਛਾ ਬਹੁਤ ਅੱਛਾ। ਇਹ ਫੈਡਰੇਸ਼ਨਾਂ ਕਰਨ ਬਣਦੀਆਂ ਤੇ ਇਹਨਾਂ ਦੀ ਸਰਪ੍ਰਸਤੀ ਸਭ ਤੋਂ ਪਹਿਲੇ ਸਾਡਾ ਅਦਾਰਾ ਕਰਨਗੇ। वाह 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 साडा चैंबर है, वाह वाह लाहौर दा चैंबर है, मुल्तान दा चैंबर है, वड्डे पिंडी दा चैंबर, सारे मिल के सदना को जावांगे। तुहाडी मेहरबानी है, जिन्ने मेला उन्होंने जिन्ने करना वो अपने अपने फंड रख के इस फेडरेशन को चंदा दे इन खड़ा करिए। वाह इहदे सतून बन जाओ जिस तरह इंडिया च बने हुए ने। वाह 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 डॉक्टर साहब वाह इंडिया दे च हुण भी एक उत्थे तलीमा कहंदे असीं अखाड़ा कहंदे अपने अखाड़े नूं, ਉੱਥੇ ਤਲੀਮਾਂ ਕਹਿੰਦੇ ਅਖਾੜਿਆਂ ਨੂੰ। ਵਾਹ ਇੱਕ ਅਖਾੜੇ 400 ਪਹਿਲਵਾਨ ਨੇ। ਵਾਹ ਵਾਹ ਤੇ 4 ਦੀਵਾਰੀ ਬਕਾਇਦਾ ਹੋਗੀ, ਬਕਾਇਦਾ ਅੰਦਰ ਸਕੂਲ ਵੀ ਹੈ ਤੇ ਕਾਲਜ ਵੀ ਬਣੇ ਨੇ। ਵਾਹ ਉੱਥੇ ਪੜਾਉਂਦੇ ਨੇ, ਉੱਥੇ ਭਲਵਾਨੀ ਕਰਾਉਂਦੇ ਨੇ, ਉੱਥੇ ਖਾਣਾ ਵੀ ਦਿੰਦੇ ਨੇ। ਕਿਸੇ ਨੇ ਟਾਟਾ ਬਿਰਲਾ ਰੱਖੀ ਹੋਈ ਹੈ, ਕਿਸੇ ਨੇ ਬਾਨੀ ਨੇ ਚੁੱਕਿਆ ਹੈ ਖਰਚਾ ਸਾਰਾ। ਵਾਹ ਵਾਹ ਸਾਰੇ ਉਹਨਾਂ ਨੇ ਚੁੱਕੇ, ਕਿਸੇ ਚੈਂਬਰ ਨੇ ਚੁੱਕੇ ਨੇ, ਉਹ ਭਲਵਾਨ ਕਰਦੇ ਨੇ।
ਹੁਣ ਵੀ ਤੁਸੀਂ ਦੇਖੋ ਨੈਟ ਚੱਲਦਾ ਹੈ, ਹੁਣ ਤੇ ਨੈਟ ਬੜਾ ਕਾ ਗਿਆ, ਨੈਟ ਦਿਖਾਦਾ, ਨੈਟ ਇੰਡੀਆ ਦੀ ਕੁਸ਼ਤੀ ਦਿਖਾਦਾ, ਤੁਹਾਡੇ ਦੇ ਲੋ 10,000 ਡੇਗਾ ਨਾ ਕਿਵੇਂ ਉਹ ਚੰਦਾ ਦੇ ਕਿਹਾ ਕਰਦੇ ਰਹੋ, ਉੱਥੇ ਫੈਡਰੇਸ਼ਨ ਬਣੀ ਹੋਈ ਹੈ। ਵਾਹ। ਹੁਣ ਪਰਸੋਂ ਮੈਂ ਇੱਕ ਨੈਟ ਤੇ ਦੇਖੇ ਕੁਸ਼ਤੀ, ਕਿ ਉਹਦਾ ਨਾਮ ਹੈ ਸਿਕੰਦਰ ਸ਼ੇਖ ਮੁੰਡਾ ਜੀ, ਤੇ ਇੱਕ ਮੈਂ ਨਾਮ ਭੁੱਲ ਗਿਆ, ਉਹ ਹਿੰਦੂ ਹੈ ਜੀ, ਉਹਦੀ ਕੁਸ਼ਤੀ ਹੋਈ ਹੈ। ਉਹਨਾਂ ਨੇ ਦੱਸਿਆ ਕਿ ਇੱਕ ਕਾਰ ਰੱਖੀ ਉਹਨਾਂ ਨੇ ਇਨਾਮ ਵਿੱਚ, 7 ਮੋਟਰਸਾਈਕਲਾਂ ਨੇ ਜੀ, ਕਿੰਨੇ ਲੱਖ ਰੁਪਈਆ ਜੀ, ਜੀ, ਜਿਹੜਾ ਢਾਏਗਾ ਉਹਨੂੰ ਮਿਲੇਗਾ ਜੀ। ਵਾਹ ਵਾਹ, ਇੱਕ ਫੈਡਰੇਸ਼ਨ ਦੇ ਰਹੀ, ਵਾਹ ਵਾਹ। ਤੇ ਸਾਰੇ ਉੱਥੇ ਸ਼ੌਕ ਨਹੀਂ ਪੈਦਾ ਹੋਣਾ, ਤੇ ਕਿੱਥੇ ਪੈਦਾ ਹੋਣਾ, ਜਿੱਥੇ 15-20 ਲੱਖ ਰੁਪਈਆ ਮਿਲ ਜਾਣਾ ਇੰਡੀਆ ਦਾ, ਸਾਡਾ ਤੇ 45 ਲੱਖ ਬਣ ਜਾਣਾ 15 ਲੱਖ ਰੁਪਈਆ, 3 ਗੁਣਾ ਉਹਦਾ ਜ਼ਿਆਦਾ ਪੈਸਾ। ਉਹਨਾਂ ਦੇ ਰੁਪਏ ਦੀ ਕੀਮਤ ਜ਼ਿਆਦਾ ਹੈ ਜੀ। ਹਾਂਜੀ, ਸਹੀ ਫਰਮਾਨ। ਸਾਡੇ ਇੱਥੇ ਕੌਣ, ਅਸੀਂ ਆਪਣੇ ਹੁਣ ਵੀ ਜਿਹੜੇ ਸਰਪ੍ਰਸਤੀ ਕੋਈ ਨਹੀਂ ਹੈ, ਤੇ ਅੱਛੇ ਡਾਕ ਲੱਗੇ ਹੋਏ ਨੇ ਵਿਚਾਰੇ, ਜਾਗਰ ਖਾਣੇ ਨੇ ਜਿੰਨੇ ਜੋ ਗਏ ਨੇ, ਹੁਣ ਆ ਕੇ ਇਹ ਬੱਚਿਆਂ ਨੂੰ ਆ ਕੇ ਜਿਹੜੇ ਗੁਜ਼ਰੇ ਸਾਰੇ ਆਏ ਨੇ, ਗੁਹਾਰਾਂ ਹੋ ਗਏ ਨੇ, ਤੁਹਾਡੀ ਮਿਹਰਬਾਨੀ, ਤੁਸੀਂ ਆਪਣੇ ਅੱਲਾਹ ਸਾਇਆ ਸਲਾਮਤ ਰੱਖੇ ਤੁਹਾਡਾ, ਸਾਰੇ ਤੁਸੀਂ ਜੇਰਾ ਸਾਹਿਬ ਤੁਹਾਡਾ ਕਰੋ, ਇਹ ਸਰਪ੍ਰਸਤੀ ਕਰਕੇ ਇਹਨੂੰ ਸਾਰਾ ਇਕੱਠ ਕਰੋ, ਤੇ ਸਾਰਾ ਮਿਲ ਕੇ ਫੈਡਰੇਸ਼ਨ ਨੂੰ ਬਣਾਓ, ਤੇ ਅਸੀਂ ਅੱਗੇ ਲੈ ਕੇ ਚੱਲੀਏ ਫੈਡਰੇਸ਼ਨ ਨੂੰ। ਵਾਹ ਵਾਹ। ਤੇ ਅੱਲਾਹ ਵੀ ਖੈਰ ਰੱਖੇ, ਫਿਰ ਬਾਅਦ ਚੋਂ ਆਪਣੀ ਤਰ੍ਹਾਂ ਅਸੀਂ ਕਰ ਲਈ ਫੈਡਰੇਸ਼ਨ, ਵਾਹ, ਫਿਰ ਚੈਂਬਰਾਂ ਕੋ ਜਾਈਏ, ਫਿਰ PM ਕੋ ਜਾਈਏ, CM को भी रिक्वेस्ट करिए, इंशाल्लाह। वो बड़े अच्छे लोग ने, बड़े नेक दिल लोग ने, जिनका नाम मियां नवाज शरीफ साहब, मियां शहबाज शरीफ साहब ने, वो इस फील्ड ਨੂੰ ਜਾਣਦੇ ਵੀ ਨੇ। ਤੁਸੀਂ ਹੁਣੇ ਗੱਲ ਸੁਣਾ ਰਹੇ ਸੋ ਕਿ ਉਹਨਾਂ ਸਾਦਾ ਗੁਰਜ਼ ਦਿੱਤਾ ਪਹਿਲਵਾਨ ਜਿੱਤਣ ਵਾਲੇ ਨੂੰ, ਤੇ ਉਹਨੇ ਆਖਿਆ ਨਹੀਂ ਮੈਨੂੰ 9 ਰਤਨੀ ਦਿਓ, ਉਹ ਵੀ ਵਾਕਿਆ ਸੁਣਾਓ ਨਾ ਜ਼ਰਾ। ਉਹ ਇਸ ਤਰ੍ਹਾਂ ਸੀ ਜੀ, ਇਹ ਭੋਲੂ ਭਾਣ ਉਦੋਂ ਪਾਕਿਸਤਾਨ ਬਣ ਗਿਆ ਸੀ। ਅੱਛਾ, ਲਿਆਕਤ ਅਲੀ ਖਾਨ ਸਾਹਿਬ ਉਹਦੇ ਸਾਹ, ਵਾਹ ਵਾਹ। ਭੋਲੂ ਭਾਣ ਅੱਲਾਹ ਉਹਨਾਂ ਨੂੰ ਜੰਨਤ ਦੇ, ਉਹਨਾਂ ਦੇ ਤੇ ਯੂਨਸ ਭਾਣ ਸਾਹਿਬ ਦੀ ਕੁਸ਼ਤੀ ਸੀ। ਅੱਛਾ, ਕਰਾਚੀ ਦੇ ਵਿੱਚ, ਅੱਛਾ, ਪਹਿਲੀ ਕੁਸ਼ਤੀ, ਤੇ ਕੁਸ਼ਤੀ ਹੋਈ ਤੇ ਯੂਨਸ ਭਾਣ ਸਾਹਿਬ ਗਿਰ ਗਏ ਜੀ, ਭੋਲੂ ਭਾਣ ਸਾਹਿਬ ਨੇ ਉਹਨਾਂ ਨੂੰ ਕਰਾਇਆ ਜੀ। ਖਿਤਾਬ ਦੀ ਕੁਸ਼ਤੀ ਸੀ ਉਸ ਸਮੇਂ ਪਾਕਿਸਤਾਨ ਦੀ ਜੀ, ਤੇ ਜਦੋਂ ਟਾਈਟਲ ਦੇ ਉਹਨਾਂ ਨੂੰ ਦਿੱਤਾ ਲਿਆਕਤ ਅਲੀ ਖਾਨ ਨੇ, ਤੇ ਲੁਹਾਰਾਂ ਨੇ ਵਸੂਲ ਨਹੀਂ ਕੀਤਾ। ਵਾਹ, ਜਿਹੜੀ ਇਹ ਗੁਰਸ ਪਏ ਨੇ ਸਾਡੇ ਕੋਲ, ਮੇਰੇ ਚਾਚਾ ਜੀ ਦੀ ਭਾਈ, ਉਹਨਾਂ ਨੇ ਕਿਹਾ ਮੈਂ ਨਹੀਂ ਲੈਣਾ, ਹਾਂ ਸਾਹਿਬ ਮੈਂ ਨਹੀਂ ਲੈਣਾ। ਲਿਆਕਤ ਅਲੀ ਖਾਨ ਨੇ ਮੁਸਕਰਾ ਕੇ ਕਿਹਾ, ਉਹਨਾਂ ਨੂੰ ਵੱਡੇ ਆਦਮੀ, ਉਹਨੇ ਕਿਹਾ ਰੁਸਤਮ ਜੀ ਕਿਉਂ ਨਹੀਂ? ਉਹਨੇ ਕਿਹਾ ਮੇਰਾ ਤਾਇਆ ਰੁਸਤਮ ਜ਼ਮਾਂ ਬਣਿਆ ਤੇ ਸੋਨੇ ਦੇ ਮਿਲੇ ਨੇ ਉਹਨਾਂ ਨੂੰ, ਮੇਰਾ ਬਾਪ ਰੁਸਤਮ ਤੇ ਬਣਿਆ, 9 ਰਤਨੀ ਮਿਲੇ, ਮੈਂ ਰੁਸਤਮ ਪਾਕਿਸਤਾਨ ਬਣਿਆ, ਹੁਣ ਪਾਕਿਸਤਾਨ ਬਣਿਆ, ਤੇ ਉਹ ਯਾਦ ਆਦੇ ਮੈਨੂੰ 9 ਰਤਨੀ ਮਿਲਦਾ। ਤੇ ਲਿਆਕਤ ਅਲੀ ਖਾਨ ਸਾਹਿਬ ਨੇ ਕਿਹਾ ਕਿ ਆਪਣੇ ਸੈਕਟਰੀ ਨੇ ਕਿਹਾ ਲਿਖੋ ਵਾਪਸ ਕਰੋ, ਤੇ 9 ਰਤਨੀ ਬਣਾ ਕੇ ਦਿਓ ਉਹਨਾਂ ਨੂੰ, 9 ਰਤਨੀ ਦਿੱਤਾ ਗਿਆ। ਵਾਹ। ਫਿਰ ਉਹਨਾਂ ਨੇ ਕਿਹਾ ਕਿ ਮੈਂ ਇੱਕ ਕਲੱਬਾਂ ਲੈਣੀ, ਕਰਾਚੀ ਵਿੱਚ ਕਲੱਬ ਹੈ ਪਾਕਿਸਤਾਨੀ ਚੌਂਕ ਦੇ ਵਿੱਚ, ਉਹ ਨੇ ਕਿਹਾ, ਉਹਨਾਂ ਨੇ ਲਿਖੋ ਮੇਰੇ ਭਰਾਵਾਂ ਦੇ ਨਾਂ ਲਿਖ ਦਿਓ। ਦੇਖੋ ਨਵਾਜ਼ਨਾ ਜਿਹਨੂੰ ਸਰਪ੍ਰਸਤੀ ਲਿਆਕਤ ਖਾਲੀ ਉਹਨੇ ਆਖਦੇ ਉਹ ਦਿੱਤੀ। ਉਹਨਾਂ ਕਿਹਾ ਜੀ ਉਹ ਮੈਂ ਮੇਰੀ ਉਹ ਜਗ੍ਹਾ ਨਾਜ਼ਮਾਬਾਦ ਚੌਂਕ ਦੇ ਵਿੱਚ, ਉਹਨੇ ਕਿਹਾ ਕਿੰਨੀ 8 ਕਨਾਲ ਦਾ ਪਲਾਟ, ਉਹਨਾਂ ਨੇ ਲਿਖੋ ਭੁੱਲਪਾਨ ਦੇ ਨਾਂ ਜੀ। ਉਹ ਨਾਂ ਕਰ ਦਿੱਤੀ, ਜ਼ਮੀਨਾਂ ਦਿੱਤੀਆਂ, ਅਲਾਟ ਕੀਤੇ ਉਹਨਾਂ ਨੇ, ਸਰਪ੍ਰਸਤੀ ਇੱਥੋਂ ਦੀ ਕਰੇਗੀ। ਉਸ ਤੋਂ ਬਾਅਦ ਆ ਕੇ ਸਨ 65 ਅਯੂਬ ਖਾਨ, ਅਯੂਬ ਖਾਨ ਸਾਹਿਬ ਜੋ ਭੋਲੂ ਭਾਣ ਬਰਾਦਰ ਸਾਰੇ ਗਏ ਨੇ ਬਾਹਰ ਜੀ, ਇੱਕ ਕੁਸ਼ਤੀ ਤਾਂ ਆ ਕੇ ਖਿਤਾਬ ਲੈ ਕੇ ਆਏ ਨੇ ਜੀ, ਤੇ ਅਯੂਬ ਖਾਨ ਨੇ ਬੁਲਾਇਆ ਸਨ 65 ਦੇ 64 ਦੇ ਜੀ, ਉਹ ਕਹਿੰਦਾ ਤਸਵੀਰਾਂ ਵੀ ਨੇ, ਉਹ ਸ਼ਾਇਦ ਹੋਏਗੀ ਮੈਂ ਤੁਹਾਨੂੰ ਦੇ ਰਿਹਾ ਜੀ ਜੀ। ਬੈਠੇ ਉਹਨਾਂ ਨੇ, ਅਯੂਬ ਖਾਨ ਨੇ ਬੁਲਾਇਆ, ਉਹਨਾਂ ਨੇ ਕਿਹਾ ਹਾਂਜੀ, ਉਹਨਾਂ ਨੇ ਉਸ ਜ਼ਮਾਨੇ 1 ਲੱਖ ਬੌਂਡ ਦਿੱਤੇ, 62 ਲੱਖ ਰੁਪਏ ਦੇ ਬੌਂਡ ਦਿੱਤੇ ਸਨ 64 ਦੇ ਵਿੱਚ। ਡਾਕਟਰ ਸਾਹਿਬ ਜਦੋਂ ਲੱਖ ਰੁਪਏ ਦੀ, ਕੀ ਬਾਤ ਹੈ ਜੀ, ਲੱਖ ਰੁਪਏ ਦੇ 100 ਕਿੱਲਾ ਪੈਲੀ ਆ ਜਾਂਦੀ, ਐਸਾ ਟੇਬਲ ਤੇ ਕਿ ਲੱਖ ਰੁਪਏ ਪਿਆ ਹੈ। ਉਹਨਾਂ ਕਿਹਾ ਜੀ 2 ਮਰਬੇ ਜ਼ਮੀਨ ਪਾਕ ਪਤਨ ਸਾਡੀ ਜ਼ਮੀਨ ਹੈ। ਵਾਹ ਵਾਹ। ਉਹ ਪਾਕ ਪਤਨ ਅਲਾਟ ਕੀਤੀ, ਉਹਨਾਂ ਅਕਾੜੇ ਜ਼ਮੀਨ ਅਲਾਟ ਕੀਤੀ। ਉਹਨਾਂ ਕਿਹਾ ਏਜੰਸੀਆਂ ਦਿੱਤੀਆਂ, ਸੀਮਰ ਦੀ ਉਹ ਨਵੀਆਂ ਸ਼ੁਰੂ ਹੋਈਆਂ ਸਨ, 7 ਸ਼ਹਿਰਾਂ ਦੀ ਏਜੰਸੀਆਂ ਅਲਾਟ ਕੀਤੀਆਂ ਅਯੂਬ ਖਾਨ ਨੇ। ਉਹਨਾਂ ਕਿਹਾ ਹੋਰ ਜਵਾਬ ਕੀ ਲੈਣਾ? ਤੇ ਭੋਲੂ ਭਾਣ ਨੇ ਕਿਹਾ ਹਾਂ ਜੀ ਮੇਰੇ ਭਰਾ ਤੇ ਲੱਖ ਰੁਪਇਆ ਖਾ ਜਾਣਗੇ। ਤੇ ਅਯੂਬ ਖਾਨ ਨੇ 25,000 ਰੁਪਇਆ ਉਸ ਜ਼ਮਾਨੇ 'ਚ ਆਪਣੀ ਜੇਬ ਵਿੱਚ ਭਾਜਿਆ, ਮੇਰੀ ਨਜ਼ਰ 'ਚ, ਮੇਰੀ ਨਜ਼ਰ। ਵਾਹ ਵਾਹ। ਇੱਕ ਅਦਰੋ ਕੀਮਤ ਤੇ ਇਤਰਾਮ ਡਾਕਟਰ ਸਾਹਿਬ ਇਹ ਉੱਥੋਂ ਤੱਕ ਕਰ ਰਿਹਾ, ਲੁਹਾਨੀ ਦਾ ਅਰੂਜ ਰਿਹਾ। ਸਵਾਲ ਉਦੋਂ ਸ਼ੁਰੂ ਹੋਇਆ ਜਦੋਂ ਗਵਰਨਮੈਂਟ ਨੇ ਸਰਪ੍ਰਸਤੀ ਛੱਡਤੀ। ਮੈਂ ਪੱਟੋ ਦੌਰ ਤੱਕ ਥੋੜਾ ਰਿਹਾ, ਫਿਰ ਵੀ ਉਸ ਤੋਂ ਬਾਅਦ ਜ਼ਿਆਦਾ ਸਾਹਿਬ ਨੇ ਲੁਹਾਨੀ ਨੂੰ ਬਿਲਕੁਲ ਹੀ ਜ਼ੀਰੋ ਕਰ ਛੱਡਿਆ। ਤੁਹਾਡੇ ਸਾਹਮਣੇ ਸਾਡੇ ਨਾਲ ਮੁਸ਼ਕਿਲ ਚ ਉਹ ਕ੍ਰਿਕਟ ਨੂੰ ਲੈ ਕੇ ਆਏ ਨੇ, ਅਰੂਜ ਦਿੱਤਾ ਗਿਆ, ਤੇ ਅਰੂਜ ਤੁਹਾਡੇ ਸਾਹਮਣੇ ਹੀ ਹੈ।
ਸਾਰਾ ਜੋ ਹੋ ਰਿਹਾ ਹੈ ਆਹਾ ਅੱਜ ਉਹ ਪਤਾ ਨਹੀਂ ਸਾਰੀ ਦੁਨੀਆ ਨੂੰ ਕਿ ਇਹ ਸੁਬਾਹ ਕਿਕਰ ਖੇਡਦਾ ਮੈਚ ਦੇ ਰਪਤੀ ਹੋ ਜਾਂਦਾ, ਕਿੱਥੋਂ ਹੋ ਜਾਂਦਾ ਹਾਂ ਵਾਹ ਵਾਹ ਨਾ ਤੇ ਇਹਨਾਂ ਕੋਈ ਦਿੰਦਾ ਇਹਨਾਂ ਗੱਲ ਪਰ ਪਹਿਲਵਾਨੀ ਦੀ ਸਰਪ੍ਰਸਤੀ ਖਤਮ ਹੋ ਗਈ ਹੈ ਤੇ ਕ੍ਰਿਕਟ ਦੀ ਇਹਦਾ ਇਹ ਮਤਲਬ ਕਿ ਜਿਹਦੇ ਤੇ ਸਰਪ੍ਰਸਤੀ ਹੋਏਗੀ ਉਹਦਾ ਅਰੂਜ ਹੋਏਗਾ, ਬਾਕੀ ਜ਼ਵਾਲ ਹੋ ਜਾਏਗਾ, ਭਲਵਾਨੀ ਜ਼ਵਾਲ ਵਿੱਚ ਆ ਗਈ। ਵਾਹ। ਤੇ ਹੁਣ ਇਹ ਵੇ ਕਿ ਤੁਹਾਡਾ ਇਹ ਆਖਣ ਦਾ ਮਤਲਬ ਇਹ ਵੇ ਕਿ ਅਗਰ ਗਵਰਨਮੈਂਟ ਸਰਪ੍ਰਸਤੀ ਕਰੇ ਤੇ ਟੈਲੈਂਟ ਸਾਡੇ ਕੋਲ ਹੁਣ ਵੀ ਬੜਾ ਹੈ ਮਾਸ਼ਾਅੱਲਾ। ਸੁਭਾਨ ਅੱਲਾਹ। ਤੁਸੀਂ ਇਹ ਵੇਖੋ ਨਾ, ਨਾਮ ਹੈ ਰਾਮ ਭੱਟ ਸਾਹਿਬ, ਹਾਂ ਬੱਚਾ ਹੈ ਭਾਈ, ਅੱਲਾਹ ਜਿੰਦਾ ਰਹੇ, ਉਹ ਲੈ ਕੇ ਆਇਆ ਟਰੈਕਟਰ। ਹਾਂਜੀ ਹਾਂਜੀ ਤੁਸੀਂ ਵੇਖ ਲਓ ਤੁਹਾਡੇ ਸਾਹਮਣੇ ਹੀ ਨਾ, ਹਾਂਜੀ ਹਾਂਜੀ ਕੋਈ ਹੋਰ ਕੋ ਉਹ ਟਰੈਕਟਰ ਕੋ ਲਿਆਇਆ ਸੀ ਤੇ ਨਹੀਂ। ਜਾਂ ਉਹ ਮੁੰਡਾ ਉਹ ਸਾਡਾ ਕੋਈ ਨਾ ਨਹੀਂ, ਉਹ ਲੈ ਕੇ ਆਇਆ, ਉਹ ਵੇਟ ਚੁਕੜਾ ਵਾਲਾ ਬੇਟਾ, ਕੀ ਦਸਤੀ ਦਾ ਬੇਟਾ, ਨੂੰ ਦਸਤਗੀਰ ਨੂੰ ਦਸਤੀ, ਉਹ ਵੀ ਲੈ ਕੇ ਆਇਆ। ਹਾਂ ਤੇ ਉਹ ਤੁਹਾਡੇ ਸਾਹਮਣੇ ਕਿੰਨੀ ਕੁ ਸਰਪ੍ਰਸਤੀ ਹੋ ਰਹੀ ਹੈ ਉਹਨਾਂ ਦੀ। ਆਹ ਜਿਹੜੇ ਮੈਡਲ, ਇਹਦੇ ਕਿਹੜੇ ਮੈਡਲ ਲੈ ਕੇ ਆਈ ਹੈ, ਕ੍ਰਿਕਟ ਕੇ ਮੈਡਲ ਲੈ ਕੇ ਆਈ ਹੈ, ਸਰਵਾਕੀਆਂ ਹੀ ਲੈ ਕੇ ਆਈ ਹੈ ਮੈਡਲ। ਇਹ ਭਾਈ ਦੀ ਇੱਕ ਵਾਰੀ ਰਹੇ ਨੇ ਇਮਰਾਨ ਖਾਨ ਸਾਹਿਬ, ਹਾਂ ਬਸ ਉਹ ਟਾਈਟਲ ਹੈ ਜੋ ਚੱਲ ਤੇ ਭਲਾਲੀ ਦੇ ਹੁਣ ਵੀ ਲੈ ਕੇ ਆ ਰਹੇ ਨੇ, ਆਹ ਹੁਣ ਤੱਕ ਵੀ ਭਲਾਲੀ ਲੈ ਕੇ ਆ ਰਹੀ ਹੈ, ਉਹ ਵੀ ਲੈ ਕੇ ਟਾਈਟਲ ਹੀ ਆ ਰਹੀ ਨੇ, ਆਹ ਗੋਲਡ ਮੈਡਲ ਲੈ ਕੇ ਆ ਰਹੇ ਨੇ, ਜੀ। ਕੋਈ ਦੂਸਰਾ ਉਹ ਨਹੀਂ ਲੈ ਕੇ ਆ ਰਿਹਾ। ਬਿਲਕੁਲ ਸਹੀ। ਸਰਪ੍ਰਸਤੀ ਤੇ ਕੁਝ ਵੀ ਨਹੀਂ, ਭਲਾਲੀ ਨੂੰ ਤੇ ਕੋਈ ਨਹੀਂ ਹੈ। ਤੇ ਜੇ ਇਹਦੀ ਸਰਪ੍ਰਸਤੀ ਹੋਵੇ ਡਾਕਟਰ ਸਾਹਿਬ ਤੇ ਫੇਰ ਤੇ ਮਾਸ਼ਾਅੱਲਾ ਇੱਥੇ ਤੇ ਬੜੇ ਬੜੇ ਨਾਗਲ, ਵਾਹ ਬੜੇ ਬੜੇ ਮੁੰਡੇ ਪਿਆਰੇ ਨੇ, ਬੜੀ ਬੜੀ ਜਿਹੜੀ ਆਪਣੀ ਜਾਨ ਨਾਲ ਖੇਡ ਜਾਣਾ ਨੇ, ਆਪਣੀ ਪੂਰੀ ਲੜਨ ਤੱਕ ਨੇ, ਮਾਸ਼ਾਅੱਲਾ ਇਸ ਮਾਸ਼ਾਅੱਲਾ ਵਾਰ ਨਾਲ ਬੜਾ ਪਿਆਰ ਕਰਨ ਵਾਲੇ ਨੇ, ਵਾਹ ਉਹ ਵੀ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਭਲਾਲੀ ਨੂੰ, ਬਹੁਤ ਜ਼ਿਆਦਾ ਪਿਆਰ ਹੈ। ਹਾਂ ਔਰ ਉਹ ਸਰਪ੍ਰਸਤੀ ਕੋਈ ਨਹੀਂ। ਸਰਪ੍ਰਸਤੀ ਨਹੀਂ ਰਹੀ। ਵਾਹ ਵਾਹ। ਲੋ ਜੀ ਪਿਆਰਿਓ, ਤੁਸੀਂ ਗੱਲਾਂ ਸੁਣੀਆਂ ਸਾਡੇ ਦਬੀਰ ਲੋਨ ਅਲ ਮਾਰੂਫ ਭੀਰੀ ਪਹਿਲਵਾਨ ਹੋਰਾਂ ਦੀਆਂ। ਤੁਹਾਨੂੰ ਤਾਰਫ 'ਚ ਦੱਸਿਆ ਕਿ ਕਿੱਡੇ ਵੱਡੇ ਘਰ ਦੇ ਫਰਦ ਨੇ ਔਰ ਸਾਡੀ ਇੱਜ਼ਤ ਅਫਜ਼ਾਈ ਲਈ ਅੱਜ ਆਏ ਨੇ। ਪਿਆਰਿਓ ਦੇਖੋ ਨਾ, ਉਹਨਾਂ ਨੇ ਫਰਮਾਇਆ ਕਿ ਪੁਸ਼ਤ ਹਾ ਪੁਸ਼ਤ ਤੋਂ ਪਾਕਿਸਤਾਨ ਦੀ ਸਰਬੁਲੰਦੀ ਦੇ ਵਾਸਤੇ ਇਹਨਾਂ ਦੇ ਵੱਡੇ ਵੀ ਸਿਰ ਤੋੜ ਮਿਹਨਤਾਂ ਤੇ ਕੋਸ਼ਿਸ਼ਾਂ ਕਰਦੇ ਰਹੇ ਤੇ ਇਹ ਵੀ ਕਰ ਰਹੇ ਨੇ। ਲੇਕਿਨ ਦੇਖੋ ਨਾ ਕਿ ਕਿੱਡਾ ਦਰਖਸ਼ਾਂ ਮਾਜ਼ੀ ਸੀ ਸਾਡੀ ਦੇਸੀ ਕੁਸ਼ਤੀ ਦਾ, ਕਿ ਲਿਆਕਤ ਅਲੀ ਖਾਨ ਜਿਹੜੇ ਸਾਡੇ ਪਾਕਿਸਤਾਨ ਦੇ ਪਹਿਲੇ ਵਜ਼ੀਰ ਆਜ਼ਮ ਸਨ, ਦੱਸਿਆ ਭਲਵਾਨ ਹੋਰਾਂ ਕਿ ਭੋਲੂ ਪਹਿਲਵਾਨ ਰੁਸਤਮ ਜਦੋਂ ਬਣੇ ਤੇ ਉਹਨਾਂ ਨੇ ਉਹਨਾਂ ਨੂੰ ਸਾਦਾ ਗੁਰਜ਼ ਦਿੱਤਾ। ਲੇਕਿਨ ਭੋਲੂ ਭਲਵਾਨ ਰੁਸਤਮੇ ਜ਼ਮਾਨ ਨੇ ਕਿਹਾ ਕਿ ਜਨਾਬ ਇੰਡੀਆ 'ਚ ਮੇਰੇ ਬਜ਼ੁਰਗਾਂ ਨੂੰ ਸੋਨੇ ਦੇ ਗੁਰਜ਼ ਮਿਲਦੇ ਰਹੇ ਤੇ 9 ਰਤਨੀ, ਮੈਨੂੰ 9 ਰਤਨੀ ਦਿਓ। ਉਹਨਾਂ ਫਿਰ ਲੱਖਾਂ ਰੁਪਏ ਕੈਸ਼ ਵੀ ਤੇ 9 ਰਤਨੀ ਗੁਰਜ਼ ਵੀ ਦਿੱਤਾ। ਔਰ ਦੇਖੋ ਤੁਸੀਂ ਇਹ ਵੀ ਭਲਵਾਨ ਹੋਰਾਂ ਸਾਨੂੰ ਦੱਸਿਆ ਕਿ ਭੱਟੋ ਸਾਹਿਬ ਦੇ ਦੌਰ ਤੱਕ ਸਰਪ੍ਰਸਤੀ ਹੁੰਦੀ ਰਹੀ। ਉਸ ਤੋਂ ਬਾਅਦ ਪਿਆਰਿਓ ਦੇਖੋ ਕੀ ਜ਼ਵਾਲ ਆਇਆ। ਲੇਕਿਨ ਇਸ ਜ਼ਵਾਲ ਦੇ ਬਾਵਜੂਦ ਸਾਡੇ ਗੁਜਰਾਂਵਾਲਾ ਦੇ ਹੁਣ ਵੀ ਜ਼ਿਕਰ ਕੀਤਾ ਭਲਵਾਨ ਹੋਰਾਂ ਵੀ 2 ਮੁੰਡੇ ਐਸੇ ਨੇ, ਨਾਮ ਬੱਟ ਵੀ 골ਡ ਮੈਡਲ ਲੈ ਕੇ ਆਉਂਦਾ ਜਦੋਂ ਜਾਂਦਾ। ਔਰ ਇਸੇ ਤਰ੍ਹਾਂ ਨੂੰ ਦਸਤਗੀਰ ਬੱਟ ਜਿਹੜਾ, ਉਹ ਤੇ ਤੁਸੀਂ ਦੇਖੋ ਨਾ ਕਿ ਸਾਡੀ ਜਿਹੜੀ ਵੇਟ ਲਿਫਟਿੰਗ ਫੈਡਰੇਸ਼ਨ ਹੈ ਉਹਨਾਂ ਬਾਈਕਾਟ ਕੀਤਾ ਹੈ ਉਹਦਾ, ਲੇਕਿਨ ਉਹ ਹਰ ਟਾਈਟਲ ਜਿੱਤ ਕੇ ਉਹ ਵੀ ਆਉਂਦਾ। ਖੁਦ ਰਹੋ ਸੈਲਫ ਗਰੋਨ ਬੇਸਿਸ ਦੇ ਉੱਤੇ। ਔਰ ਅਗਰ ਥੋੜੀ ਜਿਹੀ ਹਕੂਮਤ ਸਰਪ੍ਰਸਤੀ ਕਰੇ ਤੇ ਜਿਹੋ ਜਿਹੇ ਨਾਗਜ਼, ਜਿਹੋ ਜਿਹੇ ਸੂਰਮੇ ਸਾਡੇ ਕੋਲ ਨੇ, ਸਾਡੀ ਧਰਤੀ ਤੇ ਨੇ, ਪਿਆਰਿਓ ਦੁਨੀਆ ਤੇ ਉਹਨਾਂ ਦੀ ਮਿਸਾਲ ਨਹੀਂ ਮਿਲ ਸਕਦੀ। ਆਓ ਹੁਣ ਤੁਹਾਨੂੰ ਮਿਲਵਾਈਏ ਸਾਡੇ ਪਿਆਰੇ ਪਾਕਿਸਤਾਨ ਦੇ ਇੱਕ ਹੋਰ ਬਹੁਤ ਵੱਡੇ ਪਹਿਲਵਾਨ, ਜਿਨ੍ਹਾਂ ਬਾਰੇ ਉਹਨੇ ਭੀਰੀ ਭਲਵਾਨ ਵੀ ਦੱਸਿਆ ਕਿ ਜਾਰੇ ਭਲਵਾਨ ਦੇ ਨਾਲ ਵੀ ਉਹ ਘੁਲੇ, ਸਾਰੀ ਜ਼ਿੰਦਗੀ ਬੜੇ ਬੜੇ ਨਾਮਵਰ ਪਹਿਲਵਾਨਾਂ ਦੇ ਨਾਲ ਉਹਨਾਂ ਦੀਆਂ ਕੁਸ਼ਤੀਆਂ ਹੋਈਆਂ। ਗੋਗਾ ਪਹਿਲਵਾਨ, ਸ਼ੇਰੇ ਪਾਕਿਸਤਾਨ, ਸ਼ੇਰੇ ਪੰਜਾਬ, ਚੈਂਪੀਅਨ ਪੰਜਾਬ, ਬਹੁਤ ਸਾਰੇ ਇਹਨਾਂ ਕੋਲ ਵੀ ਟਾਈਟਲਸ ਨੇ ਮਾਸ਼ਾਅੱਲਾ। ਤੇ ਆਓ ਇਹਨਾਂ ਨਾਲ ਤੁਹਾਨੂੰ ਮਿਲਵਾਨੇ ਆ। ਤੇ ਇਹੋ ਹੀ ਸਵਾਲ ਹੁਣ ਗੋਗੇ ਭਲਵਾਨ ਅੱਗੇ ਰੱਖਨੇ ਆ ਕਿ ਭਲਵਾਨ ਜੀ ਤੁਸੀਂ ਦੱਸੋ, ਹਾਂ ਤੁਹਾਡੀ ਜਾਚੇ ਸਾਡਾ ਜਿਹੜਾ ਫੰਨੇ ਪਹਿਲਵਾਨੀ ਜ਼ਵਾਲ ਪਜ਼ੀਰ ਹੁੰਦਾ ਜਾ ਰਿਹਾ ਹੈ, ਇਹਦੀਆਂ ਵਜੂਹਾਤ ਕੀ ਨੇ? ਅੱਛਾ ਭਲਵਾਨ ਜੀ, ਗੁਜ਼ਾਰਿਸ਼ ਇਹ ਵੇ ਕਿ ਹੁਣੇ ਅਸੀਂ ਗੱਲਬਾਤ ਤੁਹਾਡੇ ਤੋਂ ਪਹਿਲੇ ਕੀਤੀ ਹੈ ਭੀਰੀ ਪਹਿਲਵਾਨ ਸ਼ੇਰੇ ਪੰਜਾਬ ਦੇ ਨਾਲ। ਸਾਡੇ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਹੀ ਅੱਛਾ ਭਲਵਾਨ ਸ਼ੇਰੇ ਪਾਕਿਸਤਾਨ ਜਿਹੜੇ ਸਨ, ਅੱਲਾ ਕਰੋੜ ਜੰਨਤ ਦੇ ਉਹਨਾਂ ਨੂੰ, ਉਹਨਾਂ ਦੇ ਸਪੁੱਤਰ ਨੇ ਰਿਆਜ਼ ਪਹਿਲਵਾਨ 17 ਪਾਕਿਸਤਾਨ। ਉਹਨਾਂ ਨੇ ਨਾ ਸਾਰੇ ਕਿ ਨਾ ਪੂਰੇ ਪਾਕਿਸਤਾਨ ਦੇ ਪਹਿਲਵਾਨਾਂ ਦਾ ਰੈਸਲਰਸ ਬ੍ਰਦਰਸ ਗਰੁੱਪ ਬਣਾਇਆ, ਪਹਿਲਵਾਨ ਬ੍ਰਦਰਸ ਗਰੁੱਪ, ਯਾਨੀ ਸਾਰੇ ਭਲਵਾਨ ਭਰਾ ਭਰਾ ਨੇ। ਔਰ ਰਲ ਕੇ ਇਸ ਗਰੁੱਪ ਦੇ ਤਹਿਤ ਤੇ ਤੁਹਾਡੀ ਤੇ ਰਿਆਜ਼ ਭਲਵਾਨ ਦੀ ਤੇ ਭੀਰੀ ਭਲਵਾਨ, ਮਾਨੀ ਭਲਵਾਨ, ਜਿੰਨੇ ਸਾਡੇ ਸੀਨੀਅਰ ਵੱਡੇ ਭਲਵਾਨ ਨੇ, ਉਹਨਾਂ ਦੀ ਜ਼ੇਰੇ ਸਰਪ੍ਰਸਤੀ ਨਾਲ ਦੇਸੀ ਕੁਸ਼ਤੀ ਦੇ ਅਹਿਆ ਦੇ ਵਾਸਤੇ
ਇਹਨੂੰ ਦੁਬਾਰਾ ਜ਼ਿੰਦਾ ਕਰਨ ਦੇ ਵਾਸਤੇ, ਇਹਨੂੰ ਬਾਮੇ ਅਰੂਜ ਤੇ ਪਹੁੰਚਾਉਣ ਦੇ ਵਾਸਤੇ ਇਸ ਗਰੁੱਪ ਦੇ ਤਹਿਤ ਕੋਸ਼ਿਸ਼ਾਂ ਕਰਨ ਦਾ ਇੱਕ ਮਤਾ ਪਕਾਇਆ ਹੈ ਰਿਆਜ਼ ਭਲਵਾਨ। ਤੁਹਾਡੀ ਖਿਦਮਤ ਦੇ ਵਿੱਚ ਇਹ ਅਰਜ਼ ਹੈ ਮੇਰੇ ਆਕਾ ਕਿ ਇਹ ਦੱਸੋ ਤੁਸੀਂ ਕਿ ਏਡਾ ਅਰੂਜ ਤੇ ਫਨ ਸੀ, ਤੁਹਾਡੇ ਹੁੰਦਿਆਂ ਵੀ ਤੁਸੀਂ ਦੇਖੋ ਨਾ ਕਿ ਕਿੱਥੇ ਇਹਨੂੰ ਪਹੁੰਚਾਇਆ ਹੋਇਆ ਸੀ। ਹੁਣ ਅੱਗੋਂ ਮੁੰਡੇ ਸਾਡੇ ਘੁਲ ਰਹੇ ਨੇ, ਕੋਈ ਗੱਦਾ ਕੁਸ਼ਤੀ ਘੁਲ ਰਿਹਾ, ਉਹ ਨਾ ਨਹੀਂ ਰਹੇ, ਉਹ ਮੁਕਾਮ ਨਹੀਂ ਹਾਸਲ ਹੋਏ ਰੈਸਲਿੰਗ ਨੂੰ, ਜਿਹੜੀ ਕਿ ਸਾਡੀ ਪਹਿਚਾਨ ਸੀ। ਬਰਰੇ ਸਗੀਰ ਦੇ ਮੁਸਲਮਾਨ ਪਹਿਲਵਾਨਾਂ ਨੇ ਜਿੱਥੇ ਪਹੁੰਚਾਇਆ ਨਾ ਜੀ, ਇੰਡੀਅਨ ਪਹਿਲਵਾਨ ਜਿਹੜੇ ਨੇ, ਹਿੰਦੂ ਪਹਿਲਵਾਨ ਸਨ, ਸਿੱਖ, ਉਹ ਵੀ ਬੜੇ ਬੜੇ ਨਾਮਵਰ ਹੋਏ, ਲੇਕਿਨ ਅਪਰ ਹੈਂਡ ਜਿਹੜਾ ਨਾ ਪੱਲਾ ਭਾਰਾ ਮੁਸਲਮਾਨ ਪਹਿਲਵਾਨਾਂ ਦਾ ਹੀ ਰਿਹਾ। ਤੇ ਇਹ ਮਿਹਰਬਾਨੀ ਕਰਕੇ ਤੁਸੀਂ ਦੱਸੋ ਹਾਂਗੇ ਇਹ ਫੰਨੇ ਪਹਿਲਵਾਨੀ ਜਿਹੜਾ ਪਹਿਲਵਾਨੀ ਇਹ ਜ਼ਵਾਲ ਦਾ ਕਿਉਂ ਸ਼ਿਕਾਰ ਹੁੰਦਾ ਜਾ ਰਿਹਾ? ਤੁਹਾਡਾ ਕੀ ਇਹਦੇ ਬਾਰੇ 'ਚ ਖਿਆਲ ਹੈ? ਮੇਰੇ ਕੋਲ ਮੇਰੇ ਭਾਈ ਨੇ, ਭਤੀਜੇ ਨੇ ਆਇਆ ਰਿਆਜ਼ ਭਲਵਾਨ ਨੇ, ਆਖਿਆ ਅੰਕਲ ਇਹ ਗੱਲ ਹੈ ਭਲਵਾਨੀ ਦੀ ਯਾਰ, ਇਹ ਵਾਲਾ ਸਾਰਾ ਕੰਮ ਬੰਦ ਕਰੀ ਜਾਂਦੇ ਨੇ, ਖਾੜਿਆਂ ਦਾ ਵੀ, ਦੂਜੇ ਤੀਜੇ ਜੀ। ਤੇ ਮੈਂ ਕਿਹਾ ਬੇਟਾ ਤੁਸੀਂ ਕੋਈ ਰਲੋ, ਗਰੁੱਪ ਬਣਾ ਲਓ, ਤੇ ਜੇ ਕੋਈ ਸਾਡੀ ਜ਼ਰੂਰਤ ਪਈ ਤੇ ਅਸੀਂ ਆ ਜਾਵਾਂਗੇ। ਬਿਲਕੁਲ ਠੀਕ। ਜਦੋਂ ਆਖੋਗੇ ਜੀ ਮੈਂ ਮੇਰੇ ਬਾਰੇ ਜੇ ਕਿਤੇ ਖੜਨਾ ਵੀ ਪਿਆ ਤੇ ਮੈਂ ਤੁਹਾਡੇ ਨਾਲ ਚਲਾ ਜਾਵਾਂਗਾ, ਲੇਕਿਨ ਮੈਂ ਯਾਰ ਉਹਦਾ ਸ਼ਬਦਾ ਕੋਈ ਨਹੀਂ, ਮੇਰੇ ਕੋਲ ਟਾਈਮ ਵੀ ਕੋਈ ਨਹੀਂ। ਅੱਛਾ ਉਂਝ ਮੈਂ ਤੁਹਾਡੇ ਨਾਲ ਆ। ਭਾਈ ਮੇਰੇ ਨੇ ਕੀਤਾ ਜਿੱਦਾਂ ਦੱਸਿਆ ਸਾਰਾ, ਇਹਨਾਂ ਬਿਲਕੁਲ ਸਹੀ ਆਖਿਆ, ਇੰਜ ਹੀ ਕਰਨਾ ਚਾਹੀਦਾ। ਗੱਲ ਇਹ ਕਿ ਅਸੀਂ ਨਾ ਤਾਂ ਕਰੇ, ਗੱਦੇ ਦੀ ਕੁਸ਼ਤੀ ਨਹੀਂ ਹੈ ਨਾ ਜਿਹੜੀ, ਇਹ ਹੋਵੇ ਕਰਨ, ਅਸੀਂ ਰਾਜ਼ੀ ਹਾਂ। ਮੈਂ ਨਹੀਂ ਕਿ ਇਸ ਗੱਲ 'ਚ ਨਾ ਕਰਨ, ਹੋ ਕਰਨ, ਬੱਚੇ ਖੇਡਣ ਨੂੰ, ਲੇਕਿਨ ਉਹਦੇ 'ਚ ਕੋਈ ਏਡੀ ਗੱਲ ਨਹੀਂ, ਕੋਈ ਨਜ਼ਰ ਨਹੀਂ ਆਉਂਦੀ, ਕੋਈ ਵੇਖਣ ਨਹੀਂ ਆਉਂਦਾ। ਬੱਚਿਆਂ ਨੂੰ ਲੈ ਕੇ ਨਾ ਤੇ ਲਿਆ ਕੇ ਮੈਂ ਤੇ ਇਹੀ ਵੇਖਿਆ। ਹਾਲਾਂਕਿ ਮੈਂ ਜਦੋਂ ਇੱਕ ਟਾਈਮ ਆਇਆ ਸਨ 71 ਦਾ, ਪਹਿਲੀ ਵਾਰ ਮੈਂ ਵਰਲਡ ਚੈਂਪੀਅਨ ਦੁਨੀਆ ਦੀ ਲੜਨ ਗਿਆ ਵਾਂ ਕੱਲਾ ਪਾਕਿਸਤਾਨ 'ਚ। ਵਾਹ। ਮੇਰੇ ਖਿਆਲ ਹੈ ਕਿ ਜਿੰਨੇ ਪਹਿਲਵਾਨ ਸਨ ਪਾਕਿਸਤਾਨੀ, ਵੱਡੇ ਵੀ ਤੇ ਛੋਟੇ ਵੀ, ਨਾਂ ਸ਼ਾਂ ਦੇ ਚਲੋ ਮੈਨੂੰ ਨਹੀਂ ਵੀ ਆਉਂਦੇ ਜੀ, 10-12 ਨਾਲ ਮੇਰਾ ਟਰਾਇਲ ਲੈ ਮੇਰੇ ਕੋਲੋਂ ਜੀ, ਮੈਂ ਬਾਅਦ ਬੰਦਾ ਹਾਂ ਕਿ ਮੈਂ ਬਾਹਰਲੇ ਮੁਲਕ ਗਿਆ। ਵਾਹ। ਉੱਥੇ ਜਾ ਕੇ ਸੋਏ ਬਲਗਾਰੀਆ ਦੇ ਵਿੱਚ ਜੀ, ਕੋਈ ਸੋਫੀ ਕਿਹੜਾ ਸ਼ਹਿਰ, ਉੱਥੇ ਉਹਨਾਂ ਗਿਆ ਤੇ ਚਲੋ ਕੁਸ਼ਤੀਆਂ ਮੈਂ 2-3 ਕੋ ਲਿਆ, ਲੇਕਿਨ ਉਹਨਾਂ ਦਾ ਇਹ ਕਿ ਐੜੀ ਕੁਸ਼ਤੀ ਸਾਡੀ, ਉਹ ਜਦੋਂ ਕੰਡ ਲੱਗ ਜਾਓ ਢਹਿ ਜਾਂਦਾ, ਅਸੀਂ ਆਖਦੇ ਨੇ ਭਾਈ ਇਹ ਢਹਿ ਗਿਆ, ਛੁਡਾ ਦਿਓ। ਇਹ ਜਿਹੜੀ ਕੁਸ਼ਤੀ ਇਹ ਚੋ ਮਜ਼ਾ ਨਹੀਂ, ਸਵਾਦ ਨਹੀਂ ਆਉਂਦਾ, ਪੈਸੇ ਵੀ ਖਰਚਣ, ਵੇਖਣ ਵੀ ਜਾਈਏ ਤੇ ਬੱਚੇ ਉਹ ਪਹੁੰਚੋਗੇ ਢਹਿ ਜਾਂਦੇ ਨੇ, ਥੜਾ ਉੱਤੇ ਆ ਜਾਂਦੇ, ਉਹ ਫੇਰ ਆ ਜਾਂਦਾ। ਜਿਹੜਾ ਅੱਗੇ ਡਿੱਗਾ ਹੁੰਦਾ ਦਿਲ ਕਰੇ ਮਗਰੋਂ ਉਹਦੇ ਪੁਆਇੰਟ ਬਣ ਜਾਣ ਤੇ ਉਹਨੂੰ ਲੰਬਰ ਦੇ ਹਟਦੇ ਨੇ। ਵਾਹ ਵਾਹ। ਕੁਸ਼ਤੀ ਜਿਹੜੀ ਦੇਸੀ ਹੈ ਇਹਦੇ ਨਾਲ ਦੀ ਕੋਈ ਕੁਸ਼ਤੀ ਨਹੀਂ। ਕੁਸ਼ਤੀ ਜਿਹੜੀ ਦੇਸੀ ਇਹਦੀ ਕੋਈ ਜੋੜ ਨਹੀਂ। ਵਾਹ। ਦੇਸੀ ਕੁਸ਼ਤੀ ਲੰਮੀ ਵੀ ਲੋਕੀ ਘੰਟਾ ਵੀ ਘੁਲੇ ਨੇ, ਅੱਧਾ ਘੰਟਾ ਵੀ ਲੱਗਾ, ਕਿ 2-2 ਘੰਟੇ ਵੀ ਲੱਗੇ ਨੇ। ਵਾਹ। ਤੇ ਜਿਹੜੀ ਮੈਂ ਗੱਲ ਸਿੱਖੀ ਆਪਣੇ ਉਸਤਾਦ ਦੀ, ਦਾਦੇ ਉਸਤਾਦ ਦੀ, ਉਹਨਾਂ ਬਜ਼ੁਰਗਾਂ ਕੋਲੋਂ ਤੁਹਾਨੂੰ ਗੱਲ ਦੱਸਿਆ ਹੀ ਨਾ ਕਿ ਉਹ 2.5 ਘੰਟੇ ਘੁਲੇ ਨੇ ਗਾਮੇ ਭਲਵਾਨ ਨਾਲ ਤੇ ਹਿੱਲੇ ਨਹੀਂ ਉਹ। ਵਾਹ ਵਾਹ। ਇੱਕ ਵਾਰ ਨਹੀਂ ਘੁਲੇ, 4 ਵਾਰ ਉਹਨਾਂ ਨਾਲ ਘੁਲੇ ਨੇ। ਵਾਹ ਵਾਹ ਵਾਹ। ਵੱਡੇ ਉਸ ਤੋਂ ਇਲਾਵਾ ਹੋਰ ਬੜੇ ਭਲਵਾਨ ਹੋਏ ਨੇ। ਇਹ ਧਰਤੀ ਇਹਦਾ ਗੁਜਰਾਂ ਦਾ ਨਾਂ ਹੀ ਪਹਿਲਵਾਨਾਂ ਦਾ ਸ਼ਹਿਰ ਹੈ। ਇਸ ਗੁਜਰਾਂ ਦੇ ਹੋਰ ਬੰਦੇ ਵੀ ਹੋਏ ਨੇ ਭਲਵਾਨ, ਲਾਹੌਰ ਦੇ ਹੀ ਬੜੇ ਹੋਏ ਨੇ ਬੜੇ। ਉਹ ਤੇ ਜਿਹੜੇ ਮੇਰਾ ਭੋਲੂ ਭਲਵਾਨ, ਉਹ ਤੇ ਖਾਨਦਾਨ ਹੋਇਆ ਕਿ ਚਾਚੇ ਵੀ ਹੋਏ ਤੇ ਉਹ ਵੱਡਾ ਘਰ ਹੈ ਸਾਰਿਆਂ ਭਲਵਾਨੀ 'ਚ। ਲਓ ਜੀ ਪਿਆਰਿਓ, ਇਹ ਸਨ ਸਾਡੇ ਵੀਰ ਤੇ ਸਾਡਾ ਫਖਰ ਗੋਗਾ ਪਹਿਲਵਾਨ। ਉਹਨਾਂ ਬੜੀਆਂ ਹੀ ਪਿਆਰੀਆਂ ਗੱਲਾਂ ਕੀਤੀਆਂ। ਵੇਖੋ ਨਾ, ਉਹਨਾਂ ਫਰਮਾਇਆ ਦੇਸੀ ਕੁਸ਼ਤੀ ਦੇ ਜਾਂ ਜ਼ੋਰ ਆਜ਼ਮਾਈ ਦੇ ਪਿਆਰਿਓ ਬਹੁਤ ਸਾਰੇ ਮੁਖਤਲਿਫ ਤਰੀਕੇ ਨੇ। ਭਲਵਾਨ ਹੋਰਾਂ ਫਰਮਾਇਆ ਕਿ ਅਸੀਂ ਗੱਦਾ ਕੁਸ਼ਤੀ ਦੇ ਮੁਖਾਲਫ ਨਹੀਂ, ਲੇਕਿਨ ਗੱਦਾ ਕੁਸ਼ਤੀ ਦੀ ਬੁਨਿਆਦ ਦੇ ਉੱਤੇ ਅਗਰ ਦੇਸੀ ਕੁਸ਼ਤੀ ਦੀ ਹੌਸਲਾ ਸ਼ਿਕਨੀ ਕੀਤੀ ਜਾਏ ਤੇ ਉਹਦੇ ਅਸੀਂ ਸਖਤ ਮੁਖਾਲਫ ਹਾਂ, ਕਿਉਂਕਿ ਗੱਦਾ ਕੁਸ਼ਤੀ ਦੀ ਮਾਂ ਵੀ ਤੇ ਦੇਸੀ ਕੁਸ਼ਤੀ ਹੈ ਨਾ। ਖਾੜਿਆਂ ਦੇ ਵਿੱਚ ਹੀ ਪਹਿਲੇ ਕੁਸ਼ਤੀਆਂ ਸ਼ੁਰੂ ਹੋਈਆਂ। ਸਭ ਤੋਂ ਪਹਿਲਾ ਰਿਸ਼ਤਾ ਸਾਡਾ ਜਿਹੜਾ ਪਿਆਰਿਓ, ਉਹ ਸਾਡੀ ਮਾਂ ਮਿੱਟੀ ਨਾਲ ਹੈ। ਔਰ ਸਾਡਾ ਦੇਸੀ ਕੁਸ਼ਤੀ ਦਾ ਪਹਿਲਵਾਨ ਤੇ ਬਣਦਾ ਹੀ ਆਪਣੀ ਧਰਤੀ ਦੇ ਨਾਲ ਸਾਂਝ ਪਾ ਕੇ ਭਲਵਾਨ ਬਣਦਾ। ਗੱਦਾ ਜਿਹੜਾ ਉਹ ਤੇ ਵਿੱਚ ਫਰਕ ਪਾ ਦਿੰਦਾ ਨਾ ਜੀ। ਇਸ ਵਾਸਤੇ ਦੇਸੀ ਕੁਸ਼ਤੀ ਦੀ ਹੌਸਲਾ ਸ਼ਿਕਨੀ ਕਿਉਂ ਕੀਤੀ ਜਾ ਰਹੀ ਹੈ, ਸਾਡਾ ਇਹ ਸਵਾਲ ਹੈ। ਔਰ ਪਹਿਲਵਾਨ ਹੋਰਾਂ ਵੀ ਇਸ ਗੱਲ ਦਾ ਐਂਡੋਸ ਕੀਤਾ ਅੱਜ ਗੋਗੇ ਭਲਵਾਨ ਨੇ ਵੀ, ਕਿ ਜਿੰਨੀ ਦੇਰ ਸਰਕਾਰ ਦੀ ਸਰਪ੍ਰਸਤੀ ਹਾਸਲ ਨਾ ਹੋਵੇ, ਬਾਮੇ ਅਰੂਜ ਦੇ ਉੱਤੇ ਅਸੀਂ ਇਹਨੂੰ ਕਲਾਈਮੈਕਸ ਤੇ ਨਹੀਂ ਪਹੁੰਚਾ ਸਕਦੇ ਦੇਸੀ ਕੁਸ਼ਤੀ ਨੂੰ। ਹਾਂ, ਇਹ ਬੜੀ ਖੁਸ਼ਾਇੰਦ ਬਾਤ ਹੈ, ਬੜੀ ਮਾਣਯੋਗ ਗੱਲ ਹੈ
ਕਿ ਅਲਹਮਦੁਲਿਲਾ ਸਾਡੀ ਧਰਤੀ ਪੂਰੇ ਪਾਕਿਸਤਾਨ ਦੀ ਅੱਜ ਵੀ ਅਜਿਹੇ ਸੂਰਮੇ ਅਜਿਹੇ ਸਪੁੱਤਰ ਜੰਮਦੀ ਹੈ ਪਈ ਜਿਨ੍ਹਾਂ ਦਾ ਦੁਨੀਆ ਭਰ 'ਚ ਜੋੜ ਹੀ ਕੋਈ ਨਹੀਂ, ਪਰ ਕੰਡ ਤੇ ਗੌਰਮੈਂਟ ਹੱਥ ਤੇ ਰੱਖੇ ਨਾ। ਸਾਹਿਬੋ ਸਾਡੇ ਨਾਲ ਇੱਕ ਹੋਰ ਸਾਡੇ ਵੀਰ, ਸਾਡੇ ਸ਼ਹਿਰ ਗੁਜਰਾਂਵਾਲੇ ਦਾ ਬਹੁਤ ਵੱਡਾ ਨਾਂ, ਫੰਨੇ ਪਹਿਲਵਾਨੀ ਦਾ ਬਹੁਤ ਵੱਡਾ ਚਮਕਦਾ ਦਮਕਦਾ ਸਿਤਾਰਾ, ਬਹੁਤ ਸਾਰੇ ਉਹਨਾਂ ਦੇ ਕੋਲ ਵੀ ਟਾਈਟਲ ਨੇ, ਚੈਂਪੀਅਨ, ਸ਼ੇਰੇ ਪੰਜਾਬ, ਉਰਾਂ ਪਰਾਂ, ਮਾਨੀ ਪਹਿਲਵਾਨ। ਅਸਲ ਨਾਂ ਉਹਨਾਂ ਦਾ ਹੈ ਇਮਰਾਨ ਮੁਸਤਫਾ ਬੱਟ ਉਰਫ ਮਾਨੀ ਪਹਿਲਵਾਨ। ਉਹ ਵੀ ਸਾਡੇ ਨਾਲ ਮੌਜੂਦ ਨੇ, ਫੰਨੇ ਪਹਿਲਵਾਨੀ ਦੀ ਤਾਰੀਖ ਦੇ ਉੱਤੇ ਬੜੀ ਗਹਿਰੀ ਨਜ਼ਰ ਰੱਖਦੇ ਨੇ। ਆਓ ਭਲਵਾਨ ਹੋਰਾਂ ਨਾਲ ਵੀ ਤੁਹਾਨੂੰ ਮਿਲਵਾਈਏ ਤੇ ਇਹੋ ਹੀ ਸਵਾਲ ਉਹਨਾਂ ਅੱਗੇ ਵੀ ਰੱਖੀਏ। ਪਿਆਰੇ ਵੇਖਣ ਵਾਲਿਓ, ਪ੍ਰੋਗਰਾਮ ਦਾ ਬਾਕੀ ਹਿੱਸਾ ਕੱਲ ਮੁਲਾਹਜ਼ਾ ਕਰਿਆ ਜੀ। ਓ ਚੱਲ ਮੇਰੇ ਨੂੰ ਚਲੀ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਓ ਰੌਣਕ ਹੋ ਜਾਉ ਛੱਟ